ਤੋੜੀਏ ਨਾ ਫਲ ਕਦੇ ਕੱਚੀ ਰੁੱਤ ਦੇ, ਜੁੱਤੀਆਂ ਨਾ ਮਾਰੀਏ ਜਵਾਨ ਪੁੱਤ ਦੇ, ਦਿਲ ਵਾਲਾ ਭੇਤ ਨਾ ਕਿਸੇ ਨੂੰ ਦੱਸੀਏ, ਸਹੁਰਿਆਂ ਦੇ ਪਿੰਡ ਜਾ ਕੇ ਕਦੇ ਨਾ ਵਸੀਏ। ਇਹ ਸਿਆਣੇ ਬੰਦੇ ਕਿਸੇ ਗੱਲ ਤੋਂ ਮਨਾ ਕਰਦੇ ਸੀ, ਹੁਣ ਵਾਲੇ 2-2 ਮਹੀਨੇ ਨਹੀਂ ਮੁੜਦੇ। ਕਿਉਂ ਨਹੀਂ ਮੁੜਦੇ ਬਾਬਾ ਜੀ? ਜੋ ਉੱਥੇ ਵੇਲੀਆਂ ਖਾਣੀਆਂ ਪੈਣੀਆਂ, ਘਰੇ ਕੰਮ ਕਰਨਾ ਪੈਣਾ। ਇਹ ਕਿਸੇ ਗੱਲ ਤੋਂ ਮਨਾ ਕਰਦੇ ਸੀ। ਸੁਣ ਕੇ ਇੱਧਰ ਫੇਰ ਮਿਲ ਲਿਓ, ਕੋਈ ਨੀ ਅੱਜ ਸਾਨੂੰ ਮਿਲ ਲਓ, ਅਸੀਂ ਵੀ ਫੈਸਲਾਬਾਦ ਤੋਂ ਚੱਲ ਕੇ ਆਏ ਹੋਏ ਆ। ਕਹਿੰਦਾ ਕਿੱਕਰਾਂ ਨੂੰ ਬੇਰ ਬੇਰੀਆਂ ਨੂੰ ਅੰਬ ਜੀ, ਉਡੂਗਾ ਜ਼ਬਾਨਾਂ ਲਾ ਕੇ ਖੰਭ ਜੀ। ਪਿਓ ਦੀ ਰਹਿ ਜਦੋਂ ਪੁੱਤ ਪੁੱਛੂਗਾ, ਉਦੋਂ ਦੁੱਧ ਘਿਓ ਦੇਖੋ ਪੁੜੀਆਂ 'ਚ ਵਿਕੂਗਾ। ਹੁਣ ਵਕਤ ਆ ਗਿਆ, ਅੱਗੇ ਨਹੀਂ ਸਿਆਣੇ ਬੰਦੇ ਸਲਾਹ ਕਰਦੇ ਸੀ, ਹੁਣ ਪਹਿਲਾਂ ਨਿਆਣੇ ਤੋਂ ਪੁੱਛਣੀ ਪੈਂਦੀ ਹੈ। ਵਕਤ ਪੁੱਠਾ ਚੱਲਾ ਗਿਆ। ਅੱਗੇ ਸਿਆਣੇ ਬੰਦੇ ਦੱਸਦੇ ਸੀ ਬੱਚਾ ਤੇ ਰੰਬਾ, ਬਾਬਾ ਜੀ ਜਿੰਨਾ ਚੰਡ ਕੇ ਰੱਖੋ ਉਹਨਾਂ ਪੱਧਰਾ ਰਹਿੰਦਾ ਹੈ। ਹੁਣ ਕੋਈ ਰੋਕਦਾ ਚੰਗੇ ਮਾੜੇ ਥਾਂ ਜਾਣ ਤੋਂ ਨਿਆਣਿਆਂ ਨੂੰ, ਬੱਚਿਆਂ ਨੂੰ? ਕੋਈ ਨਹੀਂ ਮਨਾ ਕਰਦਾ। ਜਦ ਇਹ ਜਵਾਨ ਹੋ ਜਾਂਦੇ ਆ, ਹੁਣ ਤੁਹਾਡੇ ਸਾਹਮਣੇ ਹੀ ਹੈ ਜੱਗ ਤੇ ਕੀ ਹੁੰਦਾ ਫਿਰਦਾ। ਇੱਥੋਂ ਕਿਸੇ ਆਰਫ ਲੋਕ ਨੇ ਲਿਖਿਆ ਕਿ ਬਚਪਨ ਤੋਂ ਬੱਚੇ ਨੂੰ ਰੋਕੀਏ ਨਾ, ਬੇੜਾ ਬਹਿੰਦਾ ਬਹਿੰਦਾ ਬਹਿ ਜਾਂਦਾ। ਬਚਪਨ ਤੋਂ ਬੱਚੇ ਨੂੰ ਰੋਕੀਏ ਨਾ, ਬੇੜਾ ਬਹਿੰਦਾ ਬਹਿੰਦਾ ਬਹਿ ਜਾਂਦਾ। ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਉਹ ਢੈਂਡਾ ਢੈਂਡਾ ਢਹਿ ਜਾਂਦਾ। ਕੁੱਤਾ ਰਾਹ ਵਿੱਚ ਬੈਠਾ ਜੇ ਛੇੜ ਦਈਏ, ਉਹ ਪੈਂਦਾ ਪੈਂਦਾ ਬਹਿ ਜਾਂਦਾ। ਚੋਲ ਖੋਰ ਨੂੰ ਜੇ ਰੋਕ ਵੀ ਦਈਏ ਤੇ ਗੱਲ ਕਹਿੰਦਾ ਕਹਿੰਦਾ ਉਹ ਬਾਰਾ ਹੋ ਜਾਣਾ, ਜਿੰਨਾ ਚਿਰ 10 ਬੰਦਿਆਂ ਨੂੰ ਕਹਿ ਜਾਂਦਾ। ਚੋਲ ਖੋਰ ਨੂੰ ਰੋਕ ਵੀ ਦਈਏ, ਗੱਲ ਕਹਿੰਦਾ ਕਹਿੰਦਾ ਬਹਿ ਜਾਂਦਾ। ਪੂਰੀ ਅੱਗ ਜੇ ਭੱਠੇ ਨੂੰ ਨਾ ਦਈਏ, ਭੱਠਾ ਬਹਿੰਦਾ ਬਹਿੰਦਾ ਬਹਿ ਜਾਂਦਾ। ਪਹਿਲੀ ਉਮਰ ਨਾਲ ਜਿਹਦਾ ਵਿਆਹ ਹੋਵੇ ਉਹ ਫਿਰ ਰਹਿੰਦਾ ਰਹਿੰਦਾ ਰਹਿ ਜਾਂਦਾ। ਇੱਥੇ ਤਾਂ ਬਹੁਤ ਬੈਠੇ ਹੋਣੇ ਆ, ਰਹਿੰਦਾ ਰਹਿ ਜਾਂਦਾ। ਕੋਈ ਨੀ, ਜੇ ਚੱਜ ਦੇ ਕੰਮ ਕਰਦੇ ਰਹੇ ਹੋ ਜੂਗਾ, ਨਹੀਂ ਬਚ ਜਾਓਗੇ। ਰਿਸ਼ਤੇ ਚੰਗੇ ਮੁੰਡੇ ਨਹੀਂ ਹੁੰਦਾ ਜਿਹੜੇ ਕੰਮ ਕਰਦੇ ਆ, ਜਿਹੜੇ ਨਕੰਮੇ ਆ ਉਹਨਾਂ ਨੂੰ ਦੇਖ ਕੇ ਮੁੱਕਰ ਜਾਂਦੇ। ਅਗਲੇ ਗੁਆਂਢ ਹੀ ਦੱਸ ਦਿੰਦਾ ਵੀ ਮੁੰਡਾ ਤਾਂ ਚਰਚ ਪੀਂਦਾ। ਇਸ ਗੱਲੋਂ ਬਚਿਓ, ਫੇਰ ਹੋ ਜੂਗਾ, ਨਹੀਂ ਤਾਂ ਫਿਰ ਰਹਿ ਜਾਓਗੇ ਛੜੇ। ਇੰਡੀਆ ਦੇ ਦੌਰ ਦੀ ਗੱਲ ਹੈ ਬਾਬਾ ਜੀ, ਉਦੋਂ ਰਿਸ਼ਤਾ ਨਹੀਂ ਸੀ ਲੱਭਦਾ ਹੁੰਦਾ, ਉਦੋਂ ਵਿਆਹ ਬੜਾ ਔਖਾ ਹੁੰਦਾ ਸੀ। ਇੱਕ ਬੰਦਾ ਰਹਿ ਗਿਆ, ਭੱਜ ਦੌੜ ਬਹੁਤ ਕੀਤੀ, ਕਿਸੇ ਪਾਸੇ ਚਾਰਾ ਨਾ ਚੱਲਿਆ। ਉਹ ਬੇਆਸ ਹੋ ਗਿਆ, ਬੇਅਮੀਦ ਹੋ ਗਿਆ। ਕਹਿੰਦਾ ਵੀ ਮੇਰਾ ਨਹੀਂ ਵਿਆਹ ਹੋਣਾ, ਛੱਡ। ਕਹਿੰਦਾ ਵਿਆਹ ਤੋਂ ਕੀ ਲੈਣਾ, ਭਲਾ ਜਮਾਨਾ, ਸਸਤਾ ਦੌਰ। ਗੌਰਮੈਂਟ ਦੀ ਸਰਕਾਰੀ ਨੌਕਰੀ ਬਗੈਰ ਰਿਸ਼ਵਤ ਤੋਂ ਲੱਭ ਜਾਂਦੀ ਸੀ। ਫੌਜ ਦੇ ਵਿੱਚ ਭਰਤੀ ਹੋ ਗਿਆ, ਫੌਜ ਦੀ ਭਰਤੀ ਹੋ ਗਿਆ, ਨੌਕਰੀ ਕਰਦਾ ਰਿਹਾ 25 ਜਾਂ 30 ਸਾਲ। ਸਰਵਿਸ ਪੂਰੀ ਕਰਕੇ ਰਿਟਾਇਰ ਹੋ ਕੇ ਸਰਕਾਰੀ ਪੈਸੇ ਲੈ ਕੇ ਵਾਪਸ ਆਪਣੇ ਪਿੰਡ 'ਚ ਆ ਗਿਆ। ਹੁਣ ਇਸ ਵੇਲੇ ਪਿੰਡ 'ਚ ਆ ਗਿਆ, ਸਿਆਣਾ ਹੋ ਗਿਆ। ਕਹਿੰਦਾ ਹੁਣ ਵਿਆਹ ਵਾਲੀ ਉਮਰ ਉਹ ਤਾਂ ਲੰਘੇਗਾ, ਹਾਂ ਕਿਸੇ ਜ਼ਿਮੀਂਦਾਰ ਨਾਲ ਸਾਂਝੀ ਤੇ ਖੇਤੀਬਾੜੀ ਸ਼ੁਰੂ ਕਰ ਲੈਂਦੇ ਆ ਵੀ ਚੱਲ ਬਕਾਇਆ ਵਕਤ ਗੁਜ਼ਰ ਜੂ। ਹਜੇ ਖੇਤੀਬਾੜੀ ਸ਼ੁਰੂ ਨਹੀਂ ਕੀਤੀ, ਜਦ ਨੂੰ ਵਿਚਾਰੇ ਦੀ ਮਾਂ ਮਰ ਗਈ। ਅਸਲੋਂ ਜਹਾਨ ਤੇ ਇੰਟਰਨੈਸ਼ਨਲ ਬੈਨ ਅਕਵਾਮੀ ਛੜਾ ਕੱਲਾ ਹੀ ਰਹਿ ਗਿਆ, ਹੁਣ ਉਹਦਾ ਕੋਈ ਨਾ ਰਿਹਾ। ਕਹਿੰਦਾ ਪਹਿਲਾਂ ਛੜੇ ਨੇ ਕਰ ਲਈ ਨੌਕਰੀ, ਫੇਰ ਆ ਗਿਆ ਘਰੇ, ਫੇਰ ਛੜੇ ਦੀ ਮਾਂ ਮਰ ਜਾਂਦੀ, ਸਿਆਪਾ ਕੋਈ ਨਾ ਕਰੇ। ਫੇਰ ਛੜੇ ਨੇ ਕਰ ਲਈ ਖੇਤੀ, ਸਾਂਝੀ ਕੋਈ ਨਾ ਰਲੇ, ਡਰਦਾ ਵੀ ਇਹਨੇ ਦੇਣਾ ਕਿਸੇ ਨੂੰ ਕੀ ਹੈ। ਫੇਰ ਛੜੇ ਨੇ ਕਰ ਲਈ ਖੇਤੀ, ਸਾਂਝੀ ਕੋਈ ਨਾ ਰਲੇ। ਅਗਲੇ ਦਿਨ ਹਲ ਲੈ ਕੇ ਤੁਰ ਪਏ ਤੇ ਚੌ ਭੁੱਲ ਗਿਆ ਘਰੇ। ਚੌ ਲੈ ਕੇ ਜਦ ਵਾਪਸ ਮੁੜਿਆ, ਝੋਟਾ ਟੋਬੇ ਵਿੱਚ ਵੜੇ। ਇੱਟਾ ਉੱਟਾ ਮਾਰ ਕੇ ਝੋਟਾ ਕੱਢੇ, ਜਦ ਨੂੰ ਸਿਖਰ ਦੁਪਹਿਰਾ ਚੜੇ। ਫੇਰ ਛੜੇ ਨੂੰ ਭੁੱਖ ਲੱਗ ਜਾਂਦੀ, ਵਿੰਗੇ ਟੇਢੀਆਂ ਰਹਿਣਾ ਵੜੇ। ਹਲ ਛੱਡ ਕੇ ਜਦ ਘਰ ਨੂੰ ਆਇਆ ਤਾਂ ਆਟਾ ਹੈ ਨਹੀਂ ਘਰੇ। ਉਦੋਂ ਕਿਹੜਾ ਬਿਜਲੀ ਹੁੰਦੀ ਸੀ ਜਾਂ ਮੋਟਰਾਂ ਲੱਗੀਆਂ ਸੀ, ਹੱਥ ਵਾਲੀ ਚੱਕੀ ਹੁੰਦੀ ਸੀ, ਉਹਦੇ ਨਾਲ ਦਾਣੇ ਪੀਣੇ ਤਾਂ ਰੋਟੀ ਪਾਣੀ ਤਿਆਰ ਕਰਨਾ। ਬੰਦੇ ਵੀ ਮਿਹਨਤ ਕਰਦੇ ਸੀ ਹੱਥ ਨਾਲ, ਸਾਡੀਆਂ ਬੀਬੀਆਂ ਮਾਈਆਂ ਭੈਣਾਂ ਵੀ ਕਰਦੀਆਂ ਸੀਗੀਆਂ ਉਸ ਵਕਤ ਦੇ ਵਿੱਚ। ਹਾਂਜੀ, ਪਾਣੀ ਵੀ ਨਲਕੇ ਨਾਲ ਗੇੜਨਾ, ਹੱਥ ਵਾਲੀ ਮਸ਼ੀਨ ਨਾਲ ਪੱਠੇ ਕੁਤਰਨੇ, ਹਾਂਜੀ ਚਾਟੀ 'ਚ ਲੱਸੀ ਰਿੜਕਣੀ, ਚੱਕੀ ਚਲਾਉਣੀ। ਬੰਦੇ ਸਿਹਤਮੰਦ, ਔਰਤਾਂ ਸਿਹਤਮੰਦ। ਹੁਣ ਕੀ ਬੇੜਾ ਬੈਠਿਆ ਹੋਇਆ, ਬੰਦਾ ਤਾਂ ਆਉਂਦਾ ਬਾਹਰੋਂ ਥੱਕਿਆ ਟੁੱਟਾ ਕੰਮ ਤੋਂ, ਵਿਹੜੇ ਜਾ ਕੇ ਮੰਜੀ ਤੇ ਬਹਿ ਜਾਂਦਾ। ਘਰ ਵਾਲੇ ਨੂੰ ਕਹਿੰਦਾ ਥਕਾਵਟ ਬਹੁਤ ਹੀ ਹੈ, ਚਾਹ ਦੀ ਘੁੱਟ ਤਾਂ ਕਰ ਦਿਓ। ਕਹਿੰਦੀ ਮੇਰਾ ਅੱਗੇ ਸਵੇਰ ਦਾ ਬਲੈਂਡ ਵਧਿਆ ਹੋਇਆ। ਆਹ ਸਿਆਪੇ ਨਹੀਂ ਸੀ ਪੈਂਦੇ ਉਦੋਂ। ਉਹਨੇ ਹੁਣ ਚੱਕੀ ਕੱਢੀ ਤਾਂ ਵਿਹੜੇ 'ਚ ਰੱਖ ਕੇ ਬਾਬਾ ਜੀ ਪੀਣ ਲੱਗ ਗਿਆ। 2 ਸਿਰ ਦਾਣੇ ਲੈ ਕੇ ਪੀਣ ਬਹਿ ਗਿਆ। ਆਟਾ ਪਿੰਡੇ ਤੇ ਲੜੇ, ਆਟਾ ਪੀ ਕੇ ਜਦ ਦੇਖਣ ਲੱਗਿਆ ਪਾਣੀ ਹੈ ਨਹੀਂ ਵਿੱਚ ਘੜੇ। ਬਈ ਪਾਣੀ ਲੈ ਕੇ ਜਦ ਮੁੜ ਕੇ ਆਇਆ ਤਾਂ ਕੁੱਤੇ ਆਟਾ ਖਾਈ ਖੜੇ। ਮਗਰ ਕਿਹੜਾ ਕੋਈ ਧਿਆਨ ਰੱਖਣ ਵਾਲਾ ਸੀ, ਸਿਆਪੇ ਨੂੰ ਫੇਰ ਫਸ ਗਿਆ। ਉਤੋਂ ਟਾਈਮ ਬਹੁਤਾ ਹੁੰਦਾ ਜਾਵੇ, ਸੇਰ ਕਦਾਣੇ ਲੈ ਕੇ ਫੇਰ ਪੀਣ ਬਹਿ ਗਿਆ। ਰੋਟੀ ਤਾਂ ਖਾਣੀ ਸੀ ਨਾ ਉਹਨੇ, ਸੇਰ ਕਦਾਣੇ ਲੈ ਕੇ ਫੇਰ ਪੀਣ ਬਹਿ ਗਿਆ। ਫਿਰ ਮੋਟਾ ਮੋਟਾ ਦਲੇ ਬੈਠਾ ਫੂਕਾ ਮਾਰਦਾ ਨਾ, ਅੱਗ ਚੁੱਲ੍ਹੇ 'ਚ ਬੜੇ। ਬਈ 4 ਰੋਟੀਆਂ ਪਕਾ ਕੇ ਰੱਖੀਏ, ਜਦ ਨੂੰ 4 ਪ੍ਰਾਹੁਣੇ ਖੜੇ। ਉਹੀ ਹੋ ਗਈ ਹੋਇਆ ਸੀ, ਉੱਤੋਂ ਆ ਗਏ ਪ੍ਰਾਹੁਣੇ। ਹੁਣ 4 ਪ੍ਰਾਹੁਣੇ ਦੇਖ ਕੇ ਛੜਾ ਝੱਟ ਕੋਠੇ ਤੇ ਚੜੇ। ਕੋਠੇ ਉੱਤੇ ਚੜ ਕੇ ਕਹਿੰਦਾ ਕਰਕੇ ਹੱਥ ਖੜੇ,
कहदा मैं किसे कंजर ते नहीं जांदा कोई कंजर मेरे नाल के बड़े उस वेले हण के छड़ा कैसे बयान करके दसदा बाबा जी जय